India, China to resume direct flights, issue visas, steps to rebuild ties around Foreign Secretary meets in Beijing, Mansarovar pilgrimage to restart this summer, Wang calls end to mutual suspicion and estrangement. ऐसी की है भी 26 जनवरी ਨੂੰ ਤੁਹਾਡਾ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਤੁਹਾਡਾ ਰਿਪਬਲਿਕ ਡੇ ਤੇ ਆ ਰਿਹਾ ਔਰ ਇਹਨਾਂ ਨੇ ਵਿਕਰਮ ਮਿਸ਼ਰੀ ਫੋਰਨ ਸੈਕਟਰੀ ਨੂੰ ਚਾਈਨਾ ਭੇਜਿਆ ਜੀ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਇਸ ਤੋਂ ਪਹਿਲਾਂ ਕਿ ਅਮਰੀਕਾ ਦੀਆਂ ਜੁੱਤੀਆਂ ਪੂਰੀ ਤਰ੍ਹਾਂ ਪੈਣੀਆਂ ਸ਼ੁਰੂ ਹੋਣ ਆਪਣਾ ਕੁਛ ਨਾ ਕੁਛ ਤਾਂ ਬਚਾਓ। ਹੁਣ ਇਹ ਉਹ ਭਾਰਤ ਨਹੀਂ ਰਿਹਾ 62 ਵਾਲਾ ਜਦੋਂ ਨਹਿਰੂ ਨੇ 38,000 ਸਕੁਅਰ ਮਾਈਲ ਟੈਰੀਟਰੀ ਸਰੈਂਡਰ ਕੀਤੀ ਸੀ। ਇਹ ਮੋਦੀ ਕਾ ਭਾਰਤ ਹੈ। ਹੁਣ ਇਨ ਦਾ ਐਂਡ ਆਫ ਦਾ ਡੇ ਉਹੀ ਜਿਹੜੇ ਬੜਕ ਮਾਰਦੇ ਸੀ ਸਾਨ ਵਾਂਗੂ ਅਲਟੀਮੇਟਲੀ ਗਊ ਦੇ ਜਾਏ ਬਣ ਕੇ ਚੀਨ ਦੇ ਪੈਰ ਫੜ ਲਏ ਨੇ। 4 ਸਾਲ ਦੀ ਜ਼ਲਾਲਤ ਤੋਂ ਬਾਅਦ ਆਪਣਾ 4000 ਸਕੁਅਰ ਕਿਲੋਮੀਟਰ ਏਰੀਆ ਵੀ ਗਵਾਇਆ, ਆਪਣੇ ਸੋਲਜਰ ਵੀ ਮਰਵਾਏ, ਦੁਨੀਆ ਦੇ ਸਾਹਮਣੇ ਵੀ ਜਿਹੜਾ ਬੇਇੱਜ਼ਤ ਹੋਏ ਔਰ ਅਮਰੀਕਾ ਨੂੰ ਵੀ ਸਮਝ ਆ ਗਿਆ ਕਿ ਭਾਈ ਇਹ ਕੋਈ ਚਾਈਨਾ ਦੇ ਖਿਲਾਫ ਜਿਹੜਾ ਬੁਲਵਾਕ ਅਸੀਂ ਕਹਿੰਦੇ ਸੀ ਉਹ ਨਹੀਂ ਹੋਣਾ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि भारत का विदेश ਸਕੱਤਰ ਵਿਕਰਮ ਮਿਸਰੀ ਚੀਨ ਦੇ ਦੌਰੇ ਤੋਂ ਵਾਪਸ ਆ ਗਿਆ ਔਰ ਚੀਨ ਨਾਲ ਸਿੱਧੀਆਂ ਹਵਾਈ ਫਲਾਈਟਸ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕੈਲਾਸ਼ ਪਰਬਤ ਵਿੱਚ ਸਥਿਤ ਮਾਨਸਰੋਵਰ ਦੀ ਯਾਤਰਾ ਵੀ ਮੁੜ ਤੋਂ ਸ਼ੁਰੂ ਹੋ ਜਾਵੇਗੀ। ਸੋ ਭਾਰਤ ਨੇ ਆਪਣਾ 4000 ਸਕੁਅਰ ਕਿਲੋਮੀਟਰ ਇਲਾਕਾ ਚੀਨ ਨੂੰ ਸਰੈਂਡਰ ਕਰ ਦਿੱਤਾ ਹੈ। ਚੀਨ ਤੋਂ ਜੁੱਤੀਆਂ ਵੀ ਖਾਧੀਆਂ ਹਨ ਅਤੇ ਹੁਣ ਉਹ ਬੀਬਾ ਬੱਚਾ ਬਣ ਕੇ ਪੁਰਾਣੀ ਤਨਖਾਹ ਤੇ ਕੰਮ ਕਰਨ ਨੂੰ ਵੀ ਤਿਆਰ ਹੈ। ਸੋ ਇਹ ਹੈ ਭਾਰਤ ਮਾਤਾ ਦੇ ਅਖੌਤੀ ਸਪੂਤਾਂ ਦੀ ਅਸਲੀਅਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਵੀ ਪੁਰਾਣੀ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਹੋ ਗਏ। ਇਹ ਤਾਂ ਫਿਰ ਇਵੇਂ ਹੀ ਹੈ ਕਿ ਵੀ ਉਹ ਮਾਲਕ ਨੂੰ ਨੌਕਰ ਕਹਿੰਦਾ ਵੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤਾਂ ਕੀ, ਉਹ ਕਹਿੰਦਾ ਜੇ ਨਹੀਂ ਤੇ ਕਹਿੰਦਾ ਨਹੀਂ ਤਾਂ ਕੀ, ਕਹਿੰਦਾ ਨਹੀਂ ਤਾਂ ਮੈਂ ਫਿਰ ਉਸੇ ਤੇ ਹੀ ਕੰਮ ਕਰਦਾ ਰਹਾਂਗਾ। ਬਿਲਕੁਲ। ਹੁਣ ਜਿੰਨੀ ਅਪਮਾਨਜਨਕ ਹਾਲਤ ਭਾਰਤ ਨੇ ਆਪਣੀ ਬਣਾਈ ਹੈ ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਮੈਂ ਤਾਂ ਜਦੋਂ ਇਹਨਾਂ ਨੂੰ ਕੋਟ ਕਰਦਾ ਤਾਂ ਇਹਨਾਂ ਦੇ ਵਿੱਚੋਂ ਹੀ ਜਿਹੜੇ ਇਹਨਾਂ ਦੇ ਐਕਸਪਰਟ ਨੇ ਉਹਨਾਂ ਨੂੰ ਕੋਟ ਕਰਦਾ, ਸੁਬਰਾਮਨੀਅਮ ਸਵਾਮੀ। ਹੁਣ ਤਾਂ ਉਹਨੇ ਸੁਬਰਾਮਨੀਅਮ ਸਵਾਮੀ ਨੇ ਇਹਦਾ ਮੋਦੀ ਦਾ ਇਖਲਾਕ ਕੀ ਹੈ ਉਸ ਬਾਰੇ ਵੀ ਜਿਹੜਾ ਉਹ ਬੋਲਣਾ ਸ਼ੁਰੂ ਕਰਤਾ। ਅਜੇ ਖੁੱਲ੍ਹ ਕੇ ਬੋਲੇਗਾ। ਅਜੇ ਉਹਨੇ ਕਿਹਾ ਕਿ ਵੀ ਕਿਵੇਂ ਇੱਕ ਬੀਬੀ ਜਿਹਨੂੰ ਰੋਲਿਆ ਉਹਨੂੰ ਅਮਰੀਕਾ ਤੱਕ ਪਹੁੰਚਾਇਆ, ਉਹਨੂੰ ਚੁੱਪ ਕਰਾਇਆ, ਉਹਨੂੰ ਕਿਵੇਂ ਉਹ ਸਾਰੇ ਕਿ ਵੀ ਮੇਰਾ ਤਾਂ ਬੜਾ ਦੋਸਤ ਸੀ, ਮੈਨੂੰ ਇਹਦਾ ਪਤਾ ਲੱਗਾ। ਫਿਰ ਉਹਨੇ ਕਿਹਾ ਵੀ ਇਹ 9 ਵਾਰ ਚੀਫ ਮਿਨਿਸਟਰ ਹੁੰਦਿਆਂ ਚੀਨ ਗਿਆ ਔਰ ਦੂਜਾ ਇਹਦੇ ਕੀ ਭੇਤ ਨੇ ਔਰ ਇਹ ਕਿਉਂ ਚੀਨ ਦੇ ਸਾਹਮਣੇ ਜ਼ਬਾਨ ਨਹੀਂ ਖੋਲ੍ਹਦਾ। ਹੁਣ ਚੋਰਾਂ ਦੀ ਜਿਹੜੀ ਹਕੀਕਤ ਹੈ ਉਦੋਂ ਹੀ ਸਾਹਮਣੇ ਆਉਂਦੀ ਜਦੋਂ ਆਪਸ ਵਿੱਚ ਲੜ ਪੈਣ, ਅਦਰਵਾਈਜ਼ ਤਾਂ ਪਤਾ ਨਹੀਂ ਲੱਗਦਾ ਕੀ ਹੈ। ਔਰ ਇਹ ਸੁਬਰਾਮਨੀਅਮ ਸਵਾਮੀ ਦਾ ਹੀ ਕਹਿਣਾ ਹੈ ਕਿ ਭਾਈ ਇਹ ਕਿੰਨਾ ਕਾਣਾ ਕੀਤਾ ਹੋਇਆ ਕਿ ਇਹਦੇ ਬਾਵਜੂਦ ਕਿ 4000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਦੱਬੀ ਹੈ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ, ਲੇਕਿਨ ਇਹ ਮੰਨਣ ਨੂੰ ਇਹਦੇ ਮੂੰਹ ਚੀਨ ਲਫ਼ਜ਼ ਨਹੀਂ ਨਿਕਲਿਆ। ਇਹਨੇ ਤਾਂ ਇਹੀ ਕਿਹਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁੱਸਾ। ਔਰ ਲੇਕਿਨ ਵਿਦਿਨ ਕੰਟਰੀ ਆਪਣੀ ਕਰਾਊਡ ਨੂੰ ਸੈਟੀਸਫਾਈ ਕਰਨ ਲਈ ਅਸੀਂ ਚਾਈਨਾ ਦੀਆਂ ਐਪਾਂ ਬੰਦ ਕਰ ਦੇਣੀਆਂ ਨੇ, ਅਸੀਂ ਇਹ ਬੰਦ ਕਰਤਾ, ਅਸੀਂ ਟਿਕਟੌਕ 'ਤੇ ਪਾਬੰਦੀ, ਅਸੀਂ ਫਲਾਣਾ। ਲੇਕਿਨ ਹਕੀਕਤ ਇਹ ਹੁੰਦੀ ਹੈ ਵੀ ਹਰ ਸਾਲ $10 ਬਿਲੀਅਨ ਦਾ ਟ੍ਰੇਡ ਚਾਈਨਾ ਨਾਲ ਵੱਧ ਜਾਂਦਾ ਇਹਨਾਂ 4 ਸਾਲਾਂ 'ਚ। 60-70 ਹਜ਼ਾਰ ਫੌਜ ਉੱਥੇ ਜਾ ਕੇ 16-17 ਹਜ਼ਾਰ ਦੀ ਹਾਈਟ ਦੇ ਉੱਤੇ, ਜਿਨ੍ਹਾਂ 'ਚ ਕਈ ਵਿਚਾਰੇ ਜਿਹੜੇ ਨੇ ਉਹਦੇ ਨਾਲ ਮਰ ਰਹੇ ਨੇ ਠੰਡ ਨਾਲ ਜਾਂ ਉਹਨੂੰ ਗੈਂਗਰੀਨ ਔਰ ਦੂਸਰੀਆਂ ਬਿਮਾਰੀਆਂ ਜਿਹੜੀਆਂ ਨੇ। ਕੋਈ ਉਹਨਾਂ ਨੂੰ ਪਹਿਲਾਂ ਹੌਟ ਟੈਂਟ ਨਹੀਂ ਸੀ, ਕੋਈ ਦੂਜਾ ਨਹੀਂ ਸੀ, ਉੱਥੇ ਬਿਠਾਈ ਹੋਈ ਹੈ। ਆਮ ਉਹਨਾਂ ਦਾ ਕੋਈ ਬੰਦਾ ਪੁੱਛ ਸਕਦਾ ਹੈ ਕਿ ਵੀ ਜੇ ਤੁਸੀਂ ਆਲਰੇਡੀ ਇਹੀ ਕੁਛ ਕਰਨਾ ਸੀ, ਡੋਕਲਾਮ ਦੇ ਵਿੱਚ ਤੁਸੀਂ ਜੁੱਤੀਆਂ ਖਾਧੀਆਂ ਔਰ ਭੂਟਾਨ ਨੂੰ ਜਿਹੜਾ ਉਹ ਜ਼ਲੀਲ ਕਰਨ ਤੱਕ ਖੜਿਆ ਤੇ ਉਹ ਚੀਨ ਨੇ ਉੱਥੇ ਪੱਕੇ ਐਨਕੈਂਪਮੈਂਟ ਬਣਾ ਲਏ। ਇੱਧਰ ਉਹਨਾਂ ਨੇ ਗਲਵਾਨ ਵੈਲੀ ਦੇ ਵਿੱਚ ਤੁਹਾਡੇ 20 ਸੋਲਜਰ ਵੀ ਮਾਰੇ, ਕਿੰਨੇ ਉਹਨਾਂ ਨੇ POW ਲਏ, ਤੁਸੀਂ ਚੁੱਪ ਕਰਕੇ ਬੈਠ ਕੇ। ਫਿਰ ਉਹਨਾਂ ਨੇ ਡੈਪ ਚੌਂਗ ਔਰ ਉਹਨਾਂ ਸਾਰਿਆਂ ਹੀ ਫਰੰਟਸ ਦੇ ਉੱਤੇ ਆਪਣੇ ਉਹਨਾਂ ਨੇ ਜਿਨ੍ਹਾਂ ਨੂੰ ਪੈਟਰੋਲਿੰਗ ਪੁਆਇੰਟ ਕਹਿੰਦੇ ਸੀ ਉਹ ਵੀ ਤੁਹਾਡੇ 5-5 ਪੈਟਰੋਲਿੰਗ ਪੁਆਇੰਟ ਅੱਗੇ ਆ ਕੇ ਜਿਹੜੀਆਂ ਓਪਨ ਚਾਰਗਾਹਾਂ ਸੀ ਜਿੱਥੇ ਤੁਹਾਡੇ
ਇੱਧਰ ਵਿਚਾਰੇ ਜਿਹੜੇ ਜਾਨਵਰ ਪਾਲਣ ਵਾਲੇ ਉਹ ਆਪਣੇ ਪਸ਼ੂਆਂ ਦੀ ਚਰਾਂਦ ਸੀ ਉਹਨਾਂ ਦੀ, ਜੀ ਉਹਦੇ ਤੇ ਵੀ ਉਹਨਾਂ ਨੇ ਕੰਟਰੋਲ ਕਰਕੇ ਸਟੇਟ ਆਫ ਦਾ ਆਰਟ ਉੱਥੇ ਬਿਲਡਿੰਗਾਂ ਬਣਾਉਣਾ ਸ਼ੁਰੂ ਕੀਤੀਆਂ। ਸੈਟੇਲਾਈਟ ਇਮੇजेस ਆਏ, ਅਮਰੀਕਨ ਇੰਟੈਲੀਜੈਂਸ ਨੇ ਕਿਹਾ ਦੂਜਾ ਤੁਸੀਂ ਉੱਥੇ ਦਮਗਜ਼ੇ ਮਾਰਦੇ ਰਹੇ ਕਿ ਜੀ ਅਸੀਂ ਜਿਹੜਾ ਜਦੋਂ 2020 ਤੋਂ ਬਾਅਦ ਇਹਨਾਂ ਨੇ ਡਾਇਰੈਕਟ ਫਲਾਈਟਸ ਕੈਂਸਲ ਕਰਤੀਆਂ ਚਾਈਨਾ ਦੇ ਨਾਲ। ਚਾਈਨਾ ਨੇ ਵੀ ਜਿਹੜਾ ਇਹਨਾਂ ਦਾ ਜਦੋਂ ਅਡਵਾਨੀ ਹੋਮ ਮਿਨਿਸਟਰ ਸੀ ਔਰ ਵਾਜਪਾਈ ਦੇ ਵੇਲੇ ਇਨਫੈਕਟ ਇਹਨਾਂ ਨੇ ਮਾਨਸਰੋਵਰ ਜਿਹਦਾ ਜ਼ਿਕਰ ਅਕਸਰ ਰੂਹਾਨੀ ਜਿਹੜਾ ਧਾਰਮਿਕ ਲਿਟਰੇਚਰ ਦੇ ਵਿੱਚ ਹੁੰਦਾ ਜਦੋਂ ਹੁੰਦਾ ਹੈ ਕਿ ਜੀ ਮਾਨਸਰੋਵਰ ਦੇ ਹੰਸ, ਮਾਨਸਰੋਵਰ ਇੱਕ ਬਹੁਤ ਵੱਡੀ ਝੀਲ ਹੈ, ਤਿੱਬਤ 'ਚ ਹੈ, ਤਿੱਬਤ ਚਾਈਨਾ ਦਾ ਹਿੱਸਾ ਹੈ ਜਿੱਥੇ ਪਾਣੀ ਬਹੁਤ ਸੋਹਣਾ ਹੈ। ਜਾਂ ਦੂਜੇ ਤੇ ਇਹਨਾਂ ਦੀ ਜਿਹੜੀ ਹਿੰਦੂ ਮਿਥਿਹਾਸ ਹੈ ਕੈਲਾਸ਼ ਪਰਬਤ ਉਹ ਉਸੇ ਹੀ ਰੇਂਜ ਦੇ ਵਿੱਚ ਹੈ। ਨਹੀਂ ਧੂਣੀ ਸ਼ਿਵਾ ਨੇ ਕੈਲਾਸ਼ ਤੇ ਲਗਾਈ, ਗਲੇ ਦੇ ਵਿੱਚ ਨਾਗ ਲਟਕੇ, ਜਿਹੜਾ ਨਾਗ ਲਟਕ ਰਿਹਾ ਖੜਪਾ ਤੇ ਕੈਲਾਸ਼ ਦੇ ਨਾਲ ਮਾਨਸਰੋਵਰ ਹੈ। ਔਰ ਇਹਨਾਂ ਨੇ ਅਡਵਾਨੀ ਦੇ ਜ਼ਮਾਨੇ ਜਦੋਂ ਵਾਜਪਾਈ ਦਾ ਇਹ ਮਿਨਿਸਟਰ ਸੀ ਇਹ ਸੀ ਕਿ ਜੀ ਅਸੀਂ ਮਾਨਸਰੋਵਰ ਯਾਤਰਾ ਕਰਨੀ ਹੈ। ਸਾਨੂੰ ਉਹਨੇ ਕਿਹਾ ਜੀ ਸਦਕੇ ਆਓ, ਜਿਹੜਾ ਤੁਸੀਂ ਮੰਨ ਹੀ ਲਿਆ ਹੋਇਆ ਵੀ ਤਿੱਬਤ ਸਾਡਾ ਹਿੱਸਾ, ਹੁਣ ਤਾਂ ਕੋਈ ਰੌਲਾ ਨਹੀਂ ਹੈ। ਉਹ ਵੀ ਉਹਨਾਂ ਨੇ ਜਿਹੜਾ ਉਹ ਕੈਂਸਲ ਕੀਤੀ ਹੋਈ ਸੀ। ਡਾਇਰੈਕਟ ਫਲਾਈਟਸ ਵੀ, ਟ੍ਰੇਡ ਬੈਰੀਅਰ ਲਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਉੱਥੇ, ਜਿਹੜੇ ਨੇ ਉਹ ਵਪਾਰੀਆਂ ਨੂੰ ਨਹੀਂ ਸੀ। ਹੁਣ 4 ਸਾਲ ਤੁਸੀਂ ਹੁਣ ਉਹ ਗੱਲ ਉਹੀ ਆ ਜਾਂਦੀ ਹੈ ਫਿਰ ਪੰਜਾਬੀ ਦੀ ਜਿਹੜੀ 100 ਜੁੱਤੀਆਂ ਵੀ ਖਾਧੀਆਂ ਤੇ 100 ਗੰਢੇ ਵੀ ਖਾਧੇ ਨਾ ਹੁੰਦਾ ਨਾ ਸਜ਼ਾ ਦਿੱਤੀ ਕਿਸੇ ਨੂੰ। ਉਹਨੇ ਕਿਹਾ ਵੀ ਜਾਂ ਤੈਨੂੰ 100 ਜੁੱਤੀਆਂ ਪੈਣਗੀਆਂ ਜਾਂ 100 ਗੰਢੇ ਖਾ। ਉਹ ਕਹਿੰਦਾ ਜੀ ਮੈਂ ਗੰਢੇ ਖਾਵਾਂਗਾ। 10 ਕੁ ਗੰਢੇ ਖਾਧੇ। ਉਹ ਕਹਿੰਦਾ ਨਾ ਜੀ ਇਹ ਨਹੀਂ ਖਾਧੇ ਜਾਂਦੇ, ਮੈਂ ਜੁੱਤੀਆਂ ਖਾਊਂ। ਉਹਨੇ 10 ਪਈਆਂ ਜੁੱਤੀਆਂ, ਨਹੀਂ ਮੈਂ ਗੰਢੇ ਖਾਂ। ਇਨ ਦਾ ਐਂਡ ਉਹਨੇ 100 ਜੁੱਤੀਆਂ ਵੀ ਖਾ ਲਈਆਂ ਤੇ 100 ਗੰਢੇ ਵੀ ਖਾ ਲਏ। ਹੁਣ ਕੋਈ ਵੀ ਇਹ ਪੁੱਛ ਸਕਦਾ ਹੈ ਕਿ ਵੀ ਜੇ ਤੁਸੀਂ ਆਹੀ ਕੁਛ ਕਰਨਾ ਸੀ, ਹੁਣ ਅਸੀਂ ਇਹ ਕਿਹਾ ਸੀ ਪਿਛਲੇ ਪ੍ਰੋਗਰਾਮ 'ਚ ਕਿ ਵੀ ਆਲ ਆਫ ਏ ਸਡਨ, ਕਿਉਂਕਿ ਹੁਣ ਚੀਨ ਦੀ ਸ਼ਰਨ 'ਚ ਜਾਂ ਚੀਨਮ ਸ਼ਰਣਮ ਗੱਛਾਮੀ ਇਹ ਕਿਉਂ ਹੈ? ਕਿਉਂਕਿ ਅਮਰੀਕਾ ਨੇ ਦੁਤਕਾਰ ਦਿੱਤਾ ਹੈ। ਅਮਰੀਕਾ ਨੇ ਵੀ ਦੇਖਿਆ ਔਰ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਹਾਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਕੇਸ ਤੋਂ ਵੀ ਉਹ ਇੱਕ ਲੱਭ ਕੇ ਕਿ ਜੀ ਉਹ ਤਾਂ ਪ੍ਰਾਈਵੇਟ ਸੀ, ਉਹ ਸਾਡਾ ਰਾਹ ਨਾਲ ਕੋਈ ਸੰਬੰਧ ਨਹੀਂ, ਕੋਸ਼ਿਸ਼ ਕੀਤੀ। ਐਸ ਜੈ ਸ਼ੰਕਰ ਵੀ ਤਰਲੇ ਕਰਦਾ ਰਿਹਾ ਔਰ ਅੱਜ 6-7 ਦਿਨ ਬਾਅਦ ਹੁਣ ਮੋਦੀ ਦੀ ਗੱਲਬਾਤ ਹੋਈ ਹੈ ਟਰੰਪ ਨਾਲ। ਉਹ ਵੀ ਮੋਦੀ ਆਪਣੇ ਟਵਿੱਟਰ ਰਾਹੀਂ ਕਹਿ ਰਿਹਾ ਮੇਰੀ ਗੱਲਬਾਤ ਹੋਈ। ਅਜੇ ਤੱਕ ਅਮਰੀਕਾ ਨੇ ਨੇੜੇ ਨਹੀਂ ਲਾਇਆ। ਇੱਕੋ ਹੀ ਮੀਟਿੰਗ ਮਾਰਕੋ ਰੂਬੀਓ ਔਰ ਐਸ ਜੈ ਸ਼ੰਕਰ ਦੀ ਹੋਈ, ਉਹਦੇ 'ਚ ਵੀ ਉਹਨੇ ਕਿਹਾ 18,000 ਜਿਹੜੇ ਇਲੀਗਲ ਨੇ ਵਾਪਸ ਲਓ। ਹੁਣ ਇਸ ਸਾਰੇ ਦੇ ਚੱਲਦੇ ਆ ਵੀ ਐਸੀ ਕੀ ਹੈ ਵੀ 26 ਜਨਵਰੀ ਨੂੰ ਤੁਹਾਡਾ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਤੁਹਾਡਾ ਰਿਪਬਲਿਕ ਡੇ ਤੇ ਆ ਰਿਹਾ ਔਰ ਇਹਨਾਂ ਨੇ ਵਿਕਰਮ ਮਿਸ਼ਰੀ ਫੋਰਨ ਸੈਕਟਰੀ ਨੂੰ ਚਾਈਨਾ ਭੇਜਿਆ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਇਸ ਤੋਂ ਪਹਿਲਾਂ ਕਿ ਅਮਰੀਕਾ ਦੀਆਂ ਜੁੱਤੀਆਂ ਪੂਰੀ ਤਰ੍ਹਾਂ ਪੈਣੀਆਂ ਸ਼ੁਰੂ ਹੋਣ, ਆਪਣਾ ਕੁਛ ਨਾ ਕੁਛ ਤਾਂ ਬਚਾਓ। ਔਰ ਉਹਦਾ ਹੀ ਨਤੀਜਾ ਹੈ ਕਿ ਇਸ 4 ਸਾਲ ਦੀ ਜ਼ਲਾਲਤ ਤੋਂ ਬਾਅਦ ਆਪਣਾ 4000 ਸਕੁਅਰ ਕਿਲੋਮੀਟਰ ਏਰੀਆ ਵੀ ਗਵਾਇਆ, ਆਪਣੇ ਸੋਲਜਰ ਵੀ ਮਰਵਾਏ, ਦੁਨੀਆ ਦੇ ਸਾਹਮਣੇ ਵੀ ਜਿਹੜਾ ਬੇਇੱਜ਼ਤ ਹੋਏ। ਔਰ ਅਮਰੀਕਾ ਨੂੰ ਵੀ ਸਮਝ ਆ ਗਿਆ ਕਿ ਭਾਈ ਇਹ ਕੋਈ ਚਾਈਨਾ ਦੇ ਖਿਲਾਫ ਜਿਹੜਾ ਬੁਲਵਾਕ ਅਸੀਂ ਕਹਿੰਦੇ ਸੀ ਉਹ ਨਹੀਂ। ਹੁਣ ਅੱਜ ਤੁਸੀਂ ਖਬਰਾਂ ਦੇਖੋਗੇ ਹਰ ਪਾਸੇ ਲੱਗੀ ਹੋਈ ਹੈ ਇੰਡੀਆ ਚਾਈਨਾ ਟੂ ਰਿਜ਼ਿਊਮ ਡਾਇਰੈਕਟ ਫਲਾਈਟਸ, ਇਸ਼ੂ ਵੀਜ਼ਾਸ, ਸਟੈਪਸ ਟੂ ਰੀਬਿਲਡ ਟਾਈਜ਼ ਅਰਾਊਂਡ ਫੋਰਨ ਸੈਕਟਰੀ ਮੀਟਸ in Beijing, Mansarovar pilgrimage to restart this summer, Wang calls end to mutual suspicion and estrangement। ਹੁਣ ਇਹ ਸਾਰੀ 4 ਸਾਲ ਦੀ ਜਿਹੜੀ ਇਹਨਾਂ ਦੀ ਜ਼ਲਾਲਤ ਹੈ 2 ਲਫ਼ਜ਼ਾਂ 'ਚ ਆ ਗਈ ਕਿ ਐਵੇਂ ਸ਼ੱਕ ਹੀ ਸੀ, ਮਿਊਚੁਅਲ ਸਸਪੀਸ਼ਨ ਐਂਡ ਐਸਟ੍ਰੇਂਜਮੈਂਟ, ਕਿ ਐਵੇਂ ਮੂੰਹ ਪਾਸੇ ਕੀਤਾ ਹੈ, ਰੁੱਠੇ ਹੋਏ ਹੋ ਹੈ ਨਹੀਂ ਔਰ ਕੁਛ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਨ੍ਹਾਂ ਨੇ ਜਦੋਂ ਚੀਨ ਦੇ ਖਿਲਾਫ ਇੱਕ ਸੈਂਟੀਮੈਂਟ ਕ੍ਰੀਏਟ ਕੀਤਾ ਔਰ ਉਦੋਂ ਬੜਾ ਤੁਸੀਂ ਇਹਨਾਂ ਦਾ ਮੀਡੀਆ ਵੀ ਦੂਜਾ ਵੀ ਕਿਹਾ ਹੁਣ ਇਹ ਉਹ ਭਾਰਤ ਨਹੀਂ ਰਿਹਾ 62 ਵਾਲਾ, ਜਦੋਂ ਨਹਿਰੂ ਨੇ 38,000 ਸਕੁਅਰ ਮਾਈਲ ਟੈਰੀਟਰੀ ਸਰੈਂਡਰ ਕੀਤੀ ਸੀ, ਇਹ ਮੋਦੀ ਕਾ ਭਾਰਤ ਹੈ। ਹੁਣ ਇਨ ਦਾ ਐਂਡ ਆਫ ਦਾ ਡੇ ਉਹੀ ਜਿਹੜੇ ਬੜਕ ਮਾਰਦੇ ਸੀ ਸਾਨ ਵਾਂਗੂ ਅਲਟੀਮੇਟਲੀ ਗਊ ਦੇ ਜਾਏ ਬਣ ਕੇ ਚੀਨ ਦੇ ਪੈਰ ਫੜ ਲਏ ਨੇ ਤੇ ਕਹਿੰਦੇ ਨੇ ਵੀ ਨਹੀਂ ਤੁਹਾਡਾ ਮੋਮੋ ਚੋਚੋ ਵੀ ਅਸੀਂ ਖਾਵਾਂਗੇ ਤੇ ਤੁਸੀਂ ਸਾਡੀ ਜ਼ਮੀਨ ਵੀ ਕੋਲ ਰੱਖੋ ਤੇ ਅਸੀਂ ਫਿਰ ਵੀ ਜਿਹੜਾ ਇੱਕ ਪਾਸੇ ਇੱਧਰ ਕੁੰਭ ਦੇ ਵਿੱਚ ਡੁਬਕੀਆਂ ਲਾ ਰਹੇ ਤੇ ਅਸੀਂ ਤੁਹਾਡੇ ਮਾਨਸਰੋਵਰ ਵੀ ਡੁਬਕੀ ਲਾਣ ਆਵਾਂਗੇ ਤੇ ਸਾਨੂੰ ਮਾਫ ਕਰੋ, ਪਿਛਲਾ ਬੋਲਿਆ ਚਾਲਿਆ ਮਾਫ ਕਰਨਾ, ਅੱਗੋਂ ਤੋਂ ਅਸੀਂ ਤੁਹਾਡੇ
ਬੀਬੇ ਬੱਚੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।